ਕਹਿੰਦੇ ਵੀ ਜਿਹੜਾ ਬੇ ਏਰੀਆ ਆ ਕੈਲੀਫੋਰਨੀਆ ਦਾ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਗੈਸ ਸਟੇਸ਼ਨ ਆ ਉਹ ਧੜਾ ਧੜ ਬੰਦ ਹੋ ਰਹੇ ਹੈਗੇ ਆ। ਕਾਰਨ ਕੀ ਆ ਵੀ ਜਿਹੜੇ ਨਵੇਂ ਰੂਲਸ ਸਟੇਟ ਨੇ ਲਾਏ ਹੈਗੇ ਆ ਵੀ ਉਹਨਾਂ ਨੂੰ ਜਿਹੜੇ ਅੰਡਰਗਰਾਉਂਡ ਸਟੋਰੇਜ ਟੈਂਕਸ ਆ ਉਹ ਚੇਂਜ ਕਰਨੇ ਪੈਣੇ ਆ, ਨਵੇਂ ਸਟੀਲ ਵਾਲੇ ਪਾਣੇ ਪੈਣੇ ਆ। ਸੋ ਉਹਦੇ ਲਈ ਜਿਹੜਾ ਲੋਕਾਂ ਲਈ ਜਿਹੜੇ ਗੈਸ ਸਟੇਸ਼ਨ ਓਨਰਸ ਆ ਕਾਫੀ ਐਕਸਪੈਂਸਿਵ ਪੈ ਰਿਹਾ ਹੈਗਾ। ਸੈਨ ਫਰਾਂਸਿਸਕੋ ਦਾ ਜਿਹੜਾ ਮਿਸ਼ਨ ਡਿਸਟ੍ਰਿਕਟ ਆ ਉੱਥੇ ਕਹਿੰਦੇ ਸ਼ੈਲ ਗੈਸ ਸਟੇਸ਼ਨ ਆਊਟ ਆਫ ਸਰਵਿਸ ਆ। ਤੇ ਉਹਦੇ ਟੈਂਕ ਜਿਹੜੇ ਰਿਪਲੇਸ ਹੋ ਰਹੇ ਆ ਤੇ ਇਹ ਕਾਫੀ ਜਿਹੜੀ ਪ੍ਰੋਸੈਸ ਆ ਕੰਪਲੈਕਸ ਤੇ ਹੈਜ਼ਰਡਸ ਹੈਗੀ ਆ। ਇੱਕ ਟਾਈਮ ਦੇ ਉੱਤੇ ਤਾਂ ਜਦੋਂ ਗੈਸੋਲੀਨ ਦਾ ਜਿਹੜਾ ਟੈਂਕਰ ਮੂਵ ਕਰ ਰਹੇ ਸੀ ਤੇ ਉਹਦੇ ਵਿੱਚ ਵੇਪਰ ਸੀਗੇ ਗੈਸੋਲੀਨ ਦੇ ਤੇ ਉਹ ਜਿਹੜਾ ਟੈਂਕ ਆ ਉਹਦਾ ਐਕਸਪਲੋਜ਼ਨ ਹੋ ਗਿਆ। ਸੋ ਇਦਾਂ ਦੇ ਜਿਹੜੇ ਚੱਕਰ ਆ ਉਹ ਵੀ ਹੋ ਜਾਂਦੇ ਆ। ਕੈਲੀਫੋਰਨੀਆ ਨੇ 1984 ਦੇ ਵਿੱਚ ਜਿਹੜਾ ਇਹ ਐਡਰੈਸ ਕੀਤਾ ਸੀ ਵੀ ਜਿਹੜੇ ਗੈਸ ਸਟੇਸ਼ਨਸ ਆ ਉਹ ਨਵੇਂ ਸਿੰਗਲ ਵਾਲ ਟੈਂਕ ਨਹੀਂ ਲਾ ਸਕਦੇ ਹੈਗੇ। ਇਹ এনवायरमेंटल ਸੇਫਟੀ ਹੈਗੀ ਆ। ਮਾਰਕ ਡਿਮਾਰਕੋ ਜੋ ਸੈਂਟਾ ਕਲਾਰਾ ਵੈਲੀ ਵਾਟਰ ਡਿਸਟ੍ਰਿਕਟ ਦੇ ਆ ਉਹਨਾਂ ਨੇ ਇਹ ਦੱਸਿਆ ਵੀ ਅਸੀਂ ਕੋਈ ਵੀ ਜਿਹੜਾ ਫੋਰਨ ਸਬਸਟੈਂਸ ਆ ਉਹ ਪਾਣੀ ਦੇ ਵਿੱਚ ਨਹੀਂ ਚਾਹੁੰਦੇ ਹੈਗੇ। ਤੇ ਸਟੇਟ ਨੇ ਉਸ ਟਾਈਮ ਦੇ ਉੱਤੇ ਜਿਹੜੇ ਟੈਂਕ ਲੀਕਿੰਗ ਜਿਹੜੇ MTVE ਜਿਹੜੇ ਆ ਐਡੀਟਿਵ ਯੂਜ਼ ਕਰਨ ਦੇ ਲਈ ਕਿਹਾ ਸੀ। MTVE ਇੱਕ ਪੋਟੈਂਸ਼ੀਅਲੀ ਕੈਂਸਰ ਕਾਜ਼ਿੰਗ ਕੈਮੀਕਲ ਹੈਗਾ ਆ ਗੈਸ ਦੇ ਵਿੱਚ ਤੇ ਜੋ ਕਿ 에ਅਰ ਨੂੰ ਕਲੀਨ ਕਰਦਾ ਆ। ਪਰ ਜੇ ਪਾਣੀ ਦੇ ਵਿੱਚ ਲੀਕ ਹੋ ਜਾਂਦਾ ਹੈ ਤਾਂ ਫਿਰ ਉਹਦਾ ਤੁਸੀਂ ਦੇਖੋ ਵੀ ਕੰਟੈਮੀਨੇਸ਼ਨ ਜਿਹੜੀ ਡਰਿੰਕਿੰਗ ਵਾਟਰ ਦੀ ਕਿੰਨੀ ਕਰੂਗਾ। 2014 ਦੇ ਵਿੱਚ ਕੈਲੀਫੋਰਨੀਆ ਨੇ ਸਾਰੇ ਹੀ ਸਿੰਗਲ ਵਾਲਡ ਜਿਹੜੇ ਸਟੀਲ ਟੈਂਕ ਆ ਉਹਨਾਂ ਨੂੰ ਰਿਮੂਵ ਕਰਨ ਦੇ ਲਈ ਤੇ ਰਿਪਲੇਸ ਕਰਨ ਦੇ ਲਈ ਡਬਲ ਵਾਲਡ ਫਾਈਬਰ ਗਲਾਸ ਟੈਂਕ ਲਈ ਕਿਹਾ ਸੀ। ਸੋ ਤਾਂ ਕਿ ਜਿਹੜਾ ਕੰਟੈਮੀਨੇਟਡ ਜਿਹੜਾ ਸੋਇਲ ਤੇ ਵਾਟਰ ਨਾ ਹੋ ਸਕੇ। ਸੋ ਬਹੁਤ ਸਾਰੀਆਂ ਜਿਹੜੀਆਂ ਸਾਈਟਸ ਆ ਉਹ ਇਹਦੇ ਨਾਲ ਅਫੈਕਟ ਹੋ ਰਹੀਆਂ। ਸੋ ਬਹੁਤ ਸਾਰੇ ਆਪਣੇ ਜਿਹੜੇ ਬੰਦੇ ਆ ਉਹ ਬਿਜ਼ਨਸ ਵੀ ਲੈਂਦੇ ਆ। ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਜਦੋਂ ਕਿਤੇ ਖਰੀਦਦੇ ਆ ਕਿਤੇ ਰਗੜ ਨਾ ਹੋ ਜਾਏ। ਸੋ ਜਿਹੜੇ ਨਵੇਂ ਹੁਣ ਟੈਂਕ ਆ ਉਹ ਕਾਫੀ ਜਿਹੜੇ ਮਹਿੰਗੇ ਪੈ ਰਹੇ ਹੈਗੇ ਜਿਹੜੇ ਫਾਈਬਰ ਗਲਾਸ ਦੇ ਆ। ਸੋ ਕਹਿੰਦੇ ਵੀ ਜਿਹੜੇ ਗੈਸ ਸਟੇਸ਼ਨ ਓਨਰਸ ਆ ਉਹਨਾਂ ਦੇ ਲਈ ਇਹ ਜਿਹੜਾ ਕੰਪਲਾਈਂਸ ਕਰਨਾ ਬਹੁਤ ਹੀ ਮਹਿੰਗਾ ਹੂੰ, ਤੇ ਹੂੰ, ਹੂੰ। ਬਹੁਤ ਹੀ ਟਾਈਮ ਕੰਜ਼ਿਊਮਿੰਗ ਜਿਹੜਾ ਬਣ ਰਿਹਾ ਹੈਗਾ। ਸੋ ਜਿਹੜੇ ਵੀ ਗੈਸ ਸਟੇਸ਼ਨ ਓਨਰਸ ਨੇ ਉਹ ਭਾਈ ਧਿਆਨ ਦੇਣ ਇਸ ਸਾਰੀ ਚੀਜ਼ ਦੇ ਉੱਤੇ ਵੀ ਰੈਗੂਲੇਸ਼ਨਸ ਹੋਰ ਤਰੀਕੇ ਦੀਆਂ ਨਵੀਆਂ ਤੋਂ ਨਵੀਆਂ ਜਿਹੜੀਆਂ ਉਹ ਆ ਰਹੀਆਂ ਨੇ। ਕਹਿੰਦੇ ਵੀ ਜਿਹੜਾ ਬੇ ਏਰੀਆ ਆ ਕੈਲੀਫੋਰਨੀਆ ਦਾ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਗੈਸ ਸਟੇਸ਼ਨ ਆ ਉਹ ਧੜਾ ਧੜ ਬੰਦ ਹੋ ਰਹੇ ਹੈਗੇ ਆ। ਕਾਰਨ ਕੀ ਆ ਵੀ ਜਿਹੜੇ ਨਵੇਂ ਰੂਲਸ ਸਟੇਟ ਨੇ ਲਾਏ ਹੈਗੇ ਆ ਵੀ ਉਹਨਾਂ ਨੂੰ ਜਿਹੜੇ ਅੰਡਰਗਰਾਉਂਡ ਸਟੋਰੇਜ ਟੈਂਕਸ ਆ ਉਹ ਚੇਂਜ ਕਰਨੇ ਪੈਣੇ ਆ, ਨਵੇਂ ਸਟੀਲ ਵਾਲੇ ਪਾਣੇ ਪੈਣੇ ਆ। ਸੋ ਉਹਦੇ ਲਈ ਜਿਹੜਾ ਲੋਕਾਂ ਲਈ ਜਿਹੜੇ ਗੈਸ ਸਟੇਸ਼ਨ ਓਨਰਸ ਆ ਕਾਫੀ ਐਕਸਪੈਂਸਿਵ ਪੈ ਰਿਹਾ ਹੈਗਾ। ਸੈਨ ਫਰਾਂਸਿਸਕੋ ਦਾ ਜਿਹੜਾ ਮਿਸ਼ਨ ਡਿਸਟ੍ਰਿਕਟ ਆ ਉੱਥੇ ਕਹਿੰਦੇ ਸ਼ੈਲ ਗੈਸ ਸਟੇਸ਼ਨ ਆਊਟ ਆਫ ਸਰਵਿਸ ਆ। ਤੇ ਉਹਦੇ ਟੈਂਕ ਜਿਹੜੇ ਰਿਪਲੇਸ ਹੋ ਰਹੇ ਆ ਤੇ ਇਹ ਕਾਫੀ ਜਿਹੜੀ ਪ੍ਰੋਸੈਸ ਆ ਕੰਪਲੈਕਸ ਤੇ ਹੈਜ਼ਰਡਸ ਹੈਗੀ ਆ। ਇੱਕ ਟਾਈਮ ਦੇ ਉੱਤੇ ਤਾਂ ਜਦੋਂ ਗੈਸੋਲੀਨ ਦਾ ਜਿਹੜਾ ਟੈਂਕਰ ਮੂਵ ਕਰ ਰਹੇ ਸੀ ਤੇ ਉਹਦੇ ਵਿੱਚ ਵੇਪਰ ਸੀਗੇ ਗੈਸੋਲੀਨ ਦੇ ਤੇ ਉਹ ਜਿਹੜਾ ਟੈਂਕ ਆ ਉਹਦਾ ਐਕਸਪਲੋਜ਼ਨ ਹੋ ਗਿਆ। ਸੋ ਇਦਾਂ ਦੇ ਜਿਹੜੇ ਚੱਕਰ ਆ ਉਹ ਵੀ ਹੋ ਜਾਂਦੇ ਆ। ਕੈਲੀਫੋਰਨੀਆ ਨੇ 1984 ਦੇ ਵਿੱਚ ਜਿਹੜਾ ਇਹ ਐਡਰੈਸ ਕੀਤਾ ਸੀ ਵੀ ਜਿਹੜੇ ਗੈਸ ਸਟੇਸ਼ਨਸ ਆ ਉਹ ਨਵੇਂ ਸਿੰਗਲ ਵਾਲ ਟੈਂਕ ਨਹੀਂ ਲਾ ਸਕਦੇ ਹੈਗੇ। ਇਹ এনवायरमेंटल ਸੇਫਟੀ ਹੈਗੀ ਆ। ਮਾਰਕ ਡਿਮਾਰਕੋ ਜੋ ਸੈਂਟਾ ਕਲਾਰਾ ਵੈਲੀ ਵਾਟਰ ਡਿਸਟ੍ਰਿਕਟ ਦੇ ਆ ਉਹਨਾਂ ਨੇ ਇਹ ਦੱਸਿਆ ਵੀ ਅਸੀਂ ਕੋਈ ਵੀ ਜਿਹੜਾ ਫੋਰਨ ਸਬਸਟੈਂਸ ਆ ਉਹ ਪਾਣੀ ਦੇ ਵਿੱਚ ਨਹੀਂ ਚਾਹੁੰਦੇ ਹੈਗੇ। ਤੇ ਸਟੇਟ ਨੇ ਉਸ ਟਾਈਮ ਦੇ ਉੱਤੇ ਜਿਹੜੇ ਟੈਂਕ ਲੀਕਿੰਗ ਜਿਹੜੇ MTVE ਜਿਹੜੇ ਆ ਐਡੀਟਿਵ ਯੂਜ਼ ਕਰਨ ਦੇ ਲਈ ਕਿਹਾ ਸੀ। MTVE ਇੱਕ ਪੋਟੈਂਸ਼ੀਅਲੀ ਕੈਂਸਰ ਕਾਜ਼ਿੰਗ ਕੈਮੀਕਲ ਹੈਗਾ ਆ ਗੈਸ ਦੇ ਵਿੱਚ ਤੇ ਜੋ ਕਿ 에ਅਰ ਨੂੰ ਕਲੀਨ ਕਰਦਾ ਆ। ਪਰ ਜੇ ਪਾਣੀ ਦੇ ਵਿੱਚ ਲੀਕ ਹੋ ਜਾਂਦਾ ਹੈ ਤਾਂ ਫਿਰ ਉਹਦਾ ਤੁਸੀਂ ਦੇਖੋ ਵੀ ਕੰਟੈਮੀਨੇਸ਼ਨ ਜਿਹੜੀ ਡਰਿੰਕਿੰਗ ਵਾਟਰ ਦੀ ਕਿੰਨੀ ਕਰੂਗਾ। 2014 ਦੇ ਵਿੱਚ ਕੈਲੀਫੋਰਨੀਆ ਨੇ ਸਾਰੇ ਹੀ ਸਿੰਗਲ ਵਾਲਡ ਜਿਹੜੇ ਸਟੀਲ ਟੈਂਕ ਆ ਉਹਨਾਂ ਨੂੰ ਰਿਮੂਵ ਕਰਨ ਦੇ ਲਈ ਤੇ ਰਿਪਲੇਸ ਕਰਨ ਦੇ ਲਈ ਡਬਲ ਵਾਲਡ ਫਾਈਬਰ ਗਲਾਸ ਟੈਂਕ ਲਈ ਕਿਹਾ ਸੀ। ਸੋ ਤਾਂ ਕਿ ਜਿਹੜਾ ਕੰਟੈਮੀਨੇਟਡ ਜਿਹੜਾ ਸੋਇਲ ਤੇ ਵਾਟਰ ਨਾ ਹੋ ਸਕੇ। ਸੋ ਬਹੁਤ ਸਾਰੀਆਂ ਜਿਹੜੀਆਂ ਸਾਈਟਸ ਆ ਉਹ ਇਹਦੇ ਨਾਲ ਅਫੈਕਟ ਹੋ ਰਹੀਆਂ। ਸੋ ਬਹੁਤ ਸਾਰੇ ਆਪਣੇ ਜਿਹੜੇ ਬੰਦੇ ਆ ਉਹ ਬਿਜ਼ਨਸ ਵੀ ਲੈਂਦੇ ਆ। ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਜਦੋਂ ਕਿਤੇ ਖਰੀਦਦੇ ਆ ਕਿਤੇ ਰਗੜ ਨਾ ਹੋ ਜਾਏ। ਸੋ ਜਿਹੜੇ ਨਵੇਂ ਹੁਣ ਟੈਂਕ ਆ ਉਹ ਕਾਫੀ ਜਿਹੜੇ ਮਹਿੰਗੇ ਪੈ ਰਹੇ ਹੈਗੇ ਜਿਹੜੇ ਫਾਈਬਰ ਗਲਾਸ ਦੇ ਆ। ਸੋ ਕਹਿੰਦੇ ਵੀ ਜਿਹੜੇ ਗੈਸ ਸਟੇਸ਼ਨ ਓਨਰਸ ਆ ਉਹਨਾਂ ਦੇ ਲਈ ਇਹ ਜਿਹੜਾ ਕੰਪਲਾਈਂਸ ਕਰਨਾ ਬਹੁਤ ਹੀ ਮਹਿੰਗਾ ਹੂੰ, ਤੇ ਹੂੰ, ਹੂੰ। ਬਹੁਤ ਹੀ ਟਾਈਮ ਕੰਜ਼ਿਊਮਿੰਗ ਜਿਹੜਾ ਬਣ ਰਿਹਾ ਹੈਗਾ। ਸੋ ਜਿਹੜੇ ਵੀ ਗੈਸ ਸਟੇਸ਼ਨ ਓਨਰਸ ਨੇ
ਉਹ ਭਾਈ ਧਿਆਨ ਦੇਣ ਇਸ ਸਾਰੀ ਚੀਜ਼ ਦੇ ਉੱਤੇ ਵੀ ਰੈਗੂਲੇਸ਼ਨਸ ਹੋਰ ਤਰੀਕੇ ਦੀਆਂ ਨਵੀਆਂ ਤੋਂ ਨਵੀਆਂ ਜਿਹੜੀਆਂ ਉਹ ਆ ਰਹੀਆਂ।